ਬੀਐਸਐਫ ਦੇ ਖਾਸਾ ਹੈੱਡਕੁਆਟਰ ਵਿੱਚ ਡਿਊਟੀ ਲਾਉਣ ਦੇ ਮਾਮਲੇ ਨੂੰ ਲੈ ਕੇ ਖਫਾ ਬੀਐਸਐਫ ਦੇ ਜਵਾਨ ਵੱਲੋਂ ਆਪਣੀ ਸਰਕਾਰੀ ਰਾਈਫਲ ਨਾਲ ਸਾਥੀਆਂ ਤੇ ਅੰਨ੍ਹੇਵਾਹ ਗੋਲੀਆਂ ਚਲਾਉਣ ਕਾਰਨ 5 ਜਵਾਨਾਂ ਦੀ ਮੌਤ ਹੋ ਗਈ। ਮ੍ਰਿਤਕਾਂ ਵਿੱਚ ਗੋਲੀ ਚਲਾਉਣ ਵਾਲਾ ਜਵਾਨ ਵੀ ਸ਼ਾਮਲ ਹੈ, ਜਿਸ ਦੀ ਪਛਾਣ ਕਾਂਸਟੇਬਲ ਸਤੈਪਾ ਐਸ ਕਿਲਰਾਗੀ ਕਰਨਾਟਕ ਵਜੋਂ ਦੱਸੀ ਗਈ ਹੈ। ਇੱਕ ਜਵਾਨ ਗੰਭੀਰ ਜ਼ਖਮੀ ਹੋ ਗਿਆ ਹੈ, ਜੋ ਇਸ ਵੇਲੇ ਨਿੱਜੀ ਹਸਪਤਾਲ 'ਚ ਜੇਰੇ ਇਲਾਜ ਹੈ। ਮਾਰੇ ਗਏ ਹੋਰਨਾਂ ਜਵਾਨਾਂ ਵਿੱਚ ਹੈੱਡ ਕਾਂਸਟੇਬਲ ਡੀਐਸ ਤੋਰਸਕਰ ਮਹਾਰਾਸ਼ਟਰ, ਹੈੱਡ ਕਾਂਸਟੇਬਲ ਬਲਜਿੰਦਰ ਕੁਮਾਰ ਹਰਿਆਣਾ, ਕਾਂਸਟੇਬਲ ਰਤਨ ਚੰਦ ਜੰਮੂ ਕਸ਼ਮੀਰ ਤੇ ਹੈੱਡ ਕਾਂਸਟੇਬਲ ਰਾਮ ਵਿਨੋਦ ਸਿੰਘ ਬਿਹਾਰ ਸ਼ਾਮਲ ਨੇ। ਜ਼ਖਮੀ ਕਾਂਸਟੇਬਲ ਦੀ ਪਛਾਣ ਨਿਹਾਲ ਸਿੰਘ ਵਜੋਂ ਹੋਈ ਹੈ। ਇਸ ਦੌਰਾਨ ਬੀਐਸਐਫ ਨੇ ਕੋਰਟ ਆਫ ਇਨਕੁਆਇਰੀ ਦੇ ਹੁਕਮ ਦੇ ਦਿੱਤੇ ਨੇ। ਬੀਐਸਐਫ ਦੇ ਪੰਜਾਬ ਫਰੰਟੀਅਰ ਦੇ ਆਈਜੀ ਆਸਿਫ ਜਲਾਲ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਸ ਘਟਨਾ ਦੀ ਪੁਸ਼ਟੀ ਕੀਤੀ ਹੈ। ਉਹਨਾਂ ਇਸ ਪਿੱਛੇ ਕਿਸੇ ਦੁਸ਼ਮਣੀ, ਮੁਲਜ਼ਮ ਤੇ ਹੋਰ ਪੀੜਤ ਜਵਾਨਾਂ ਦਰਮਿਆਨ ਜਾਂ ਫਿਰ ਡਿਊਟੀ ਨਾਲ ਜੁੜਿਆ ਕੋਈ ਮਸਲਾ ਹੋਣ ਤੋਂ ਇਨਕਾਰ ਕੀਤਾ। ਆਈਜੀ ਨੇ ਕਿਹਾ ਕਿ ਪੁਲਿਸ ਤੇ ਬੀਐਸਐਫ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਬੀਐਸਐਫ ਤਰਜਮਾਨ ਨੇ ਇਸ ਪੂਰੀ ਘਟਨਾ ਨੂੰ ਮੰਦਭਾਗਾ ਕਰਾਰ ਦਿੱਤਾ। ਉਹਨਾਂ ਕਿਹਾ ਕਿ ਜਲਦੀ ਹੀ ਇਹ ਮਸਲੇ ਵਿੱਚ ਸਮੁੱਚੀ ਸਥਿਤੀ ਸਪਸ਼ਟ ਕੀਤੀ ਜਾਵੇਗੀ। ਉਹਨਾਂ ਦੱਸਿਆ ਕਿ ਜ਼ਖਮੀ ਜਵਾਨ ਨੂੰ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਤਬਦੀਲ ਕੀਤਾ ਗਿਆ ਹੈ। ਤਰਜਮਾਨ ਨੇ ਕਿਹਾ ਕਿ ਤੱਥਾਂ ਦੀ ਪੁਸ਼ਟੀ ਲਈ ਕੋਰਟ ਆਫ ਇਨਕੁਆਇਰੀ ਦੇ ਹੁਕਮ ਦੇ ਦਿੱਤੇ ਗਏ ਨੇ। ਇਸ ਦੌਰਾਨ ਬੀਐਸਐਫ ਦੇ ਈਡੀਜੀ ਪੀਵੀ ਰਾਮਾ ਸ਼ਾਸਤਰੀ ਨੇ ਸ਼ਾਮ ਵੇਲੇ ਬੀਐਸਐਫ ਦੇ ਖਾਸਾ ਹੈੱਡਕੁਆਟਰ ਦਾ ਦੌਰਾ ਕੀਤਾ। ਇਸ ਮਾਮਲੇ ਵਿੱਚ ਥਾਣਾ ਘਰਿੰਡਾ ਵਿੱਚ ਆਈਪੀਸੀ ਦੀ ਧਾਰਾ 302, 307 ਅਤੇ ਅਸਲਾ ਐਕਟ ਧਾਰਾ 27 ਹੇਠ ਕੇਸ ਦਰਜ ਕੀਤਾ ਗਿਆ ਹੈ। ਕੇਸ ਵਿੱਚ ਗੋਲੀਆਂ ਚਲਾਉਣ ਵਾਲੇ ਕਾਂਸਟੇਬਲ ਐਸਕੇ ਸਤੱਪਾ ਨੂੰ ਨਾਮਜ਼ਦ ਕੀਤਾ ਗਿਆ ਹੈ। ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਘਟਨਾ ਲਗਭਗ 10 ਵਜੇ ਵਾਪਰੀ। ਉਸ ਵੇਲੇ ਕਾਂਸਟੇਬਲ ਸਤੱਪਾ ਜਨਰਲ ਡਿਊਟੀ ਦਫ਼ਤਰ ਵਿਖੇ ਆਇਆ ਹੋਇਆ ਸੀ। ਉਸਨੇ ਬਿਨਾਂ ਕਿਸੇ ਝਗੜੇ ਅਤੇ ਕਿਸੇ ਕਾਰਨ ਤੋਂ ਬੀਐਸਐਫ ਦੇ ਹੋਰ ਜਵਾਨਾਂ ਜੋ ਨਿਹੱਥੇ ਸਨ ਉਹਨਾਂ ਤੇ ਗੋਲੀ ਚਲਾਈ। ਉਸ ਵੇਲੇ ਉਸ ਕੋਲ ਇਨਸਾਸ ਰਾਈਫਲ ਸੀ। ਉਸ ਵੇਲੇ ਦਫ਼ਤਰ ਵਿੱਚ ਹੈੱਡ ਕਾਂਸਟੇਬਲ ਡੀਐਸ ਤੋਰਸਕਰ ਡਿਊਟੀ ਤੇ ਸੀ, ਜਿਸ ਉੱਪਰ ਉਹਨਾਂ ਨੇ ਬਿਨਾਂ ਕਿਸੇ ਚੇਤਾਵਨੀ ਦੇ ਗੋਲੀ ਚਲਾ ਦਿੱਤੀ। ਬਾਅਦ ਵਿੱਚ ਗੋਲੀ ਚਲਾਉਂਦਾ ਹੋਇਆ ਜਵਾਨਾਂ ਦੀ ਬੈਰਕ ਵੱਲ ਅਤੇ ਬੈਰਕ ਨੇੜੇ ਮੈਸ ਦੇ ਪਿਛਲੇ ਪਾਸੇ ਪੁੱਜ ਗਿਆ, ਜਿੱਥੇ ਉਸਨੇ ਗੋਲੀਆਂ ਚਲਾਈਆਂ ਤੇ ਬੀਐਸਐਫ ਜਵਾਨ ਬਲਜਿੰਦਰ ਕੁਮਾਰ, ਰਤਨ ਚੰਦ, ਰਾਮ ਵਿਨੋਦ ਸਿੰਘ ਤੇ ਨਿਹਾਲ ਸਿੰਘ ਗੋਲੀ ਲੱਗਣ ਨਾਲ ਜ਼ਖਮੀ ਹੋ ਗਏ। ਗੋਲੀ ਚਲਾਉਂਦਾ ਹੋਇਆ ਉਹ ਮੁੜ ਬੀਐਸਐਫ ਦੇ ਸੈਕਟਰ ਹਸਪਤਾਲ ਵੱਲ ਭੱਜਿਆ ਅਤੇ ਰਸਤੇ ਵਿੱਚ ਉਸਨੇ ਮਾਮਲੇ ਨੂੰ ਕੰਟਰੋਲ ਕਰਨ ਲਈ ਆ ਰਹੇ ਕਮਾਂਡੈਂਟ ਸਤੀਸ਼ ਕੁਮਾਰ ਮਿਸ਼ਰਾ ਦੀ ਗੱਡੀ ਤੇ ਵੀ ਗੋਲੀ ਚਲਾਈ, ਪਰ ਉਹ ਬਚ ਗਏ। ਉਸਨੇ ਹਸਪਤਾਲ ਦੀ ਇਮਾਰਤ ਵੱਲ ਵੀ ਕੁਝ ਗੋਲੀਆਂ ਚਲਾਈਆਂ ਅਤੇ ਇਸ ਦੌਰਾਨ ਉਹ ਖੁਦ ਉੱਥੇ ਹੀ ਡਿੱਗ ਪਿਆ। ਹਸਪਤਾਲ ਦੇ ਅਮਲੇ ਅਤੇ ਹੋਰ ਜਵਾਨਾਂ ਨੇ ਤੁਰੰਤ ਉਸ ਨੂੰ ਕਾਬੂ ਕੀਤਾ। ਉਹ ਉਸ ਵੇਲੇ ਜ਼ਖਮੀ ਹਾਲਤ ਵਿੱਚ ਸੀ ਅਤੇ ਉਸ ਨੂੰ ਗੋਲੀ ਲੱਗ ਗਈ। ਇਸ ਦੌਰਾਨ ਜ਼ਖਮੀ ਹੋਏ ਸਾਰੇ ਨੌਜਵਾਨਾਂ ਨੂੰ ਨੇੜੇ ਇੱਕ ਪ੍ਰਾਈਵੇਟ ਹਸਪਤਾਲ ਵਿੱਚ ਲਿਜਾਇਆ ਗਿਆ, ਜਿੱਥੇ 4 ਜਵਾਨਾਂ ਨੂੰ ਮ੍ਰਿਤਕ ਐਲਾਨ ਦਿੱਤਾ ਗਿਆ। 2 ਜ਼ਖਮੀ ਜਵਾਨਾਂ ਨੂੰ ਗੁਰੂ ਨਾਨਕ ਦੇਵ ਹਸਪਤਾਲ ਲਿਜਾਇਆ ਗਿਆ, ਜਿੱਥੇ ਰਾਮ ਵਿਨੋਦ ਸਿੰਘ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਲਗਭਗ 40 ਗੋਲੀਆਂ ਚਲਾਈਆਂ ਗਈਆਂ। ਦੱਸਿਆ ਜਾ ਰਿਹਾ ਹੈ ਕਿ ਬੀਐਸਐਫ ਜਵਾਨ ਐਸਕੇ ਸਤੰਪਾ ਮਾਨਸਿਕ ਤੌਰ ਤੇ ਪਰੇਸ਼ਾਨ ਸੀ, ਜਿਸ ਦਾ ਇਲਾਜ ਚੱਲਦਾ ਰਿਹਾ ਹੈ। ਸਿਹਤਯਾਬ ਹੋਣ ਮਗਰੋਂ ਉਹ ਮੁੜ ਡਿਊਟੀ ਤੇ ਪਰਤਿਆ ਸੀ। ਡਿਊਟੀ ਲਾਉਣ ਜਾਂ ਡਿਊਟੀ ਦੇ ਵਧੇਰੇ ਸਮੇਂ ਨੂੰ ਲੈ ਕੇ ਉਸਨੇ ਇਤਰਾਜ਼ ਜਤਾਇਆ ਸੀ ਤੇ ਇਸ ਦੌਰਾਨ ਹੀ ਤਕਰਾਰ ਸ਼ੁਰੂ ਹੋ ਗਈ। ਰੋਹ ਵਿੱਚ ਆਏ ਇਸ ਜਵਾਨ ਨੇ ਆਪਣੇ ਹੀ ਨਿਹੱਥੇ ਸਾਥੀਆਂ ਤੇ ਗੋਲੀ ਚਲਾਉਣੀ ਸ਼ੁਰੂ ਕਰ ਦਿੱਤੀ। ਬਾਅਦ ਵਿੱਚ ਉਸਨੇ ਖੁਦ ਨੂੰ ਵੀ ਗੋਲੀ ਮਾਰ ਲਈ।